ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 21 ਮਈ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੇ ਅਸੀਂ ਖੁਦਦਾਰ ਦੇ ਬਾਰੇ ਰੱਖਣੀ ਹੈ, ਕਿਉਂਕਿ ਖਬਰ ਹੀ ਦਿਲ ਤੋੜਨ ਵਾਲੀ ਹੈ। ਬੜੀ ਹੀ ਮੈਂ ਇਹ ਆਖਾਂਗਾ ਕਿ ਵੀ ਇਹੋ ਜਿਹੀ ਖਬਰ ਹੈ ਕਿ ਜਿਹੜੀ ਪੱਥਰ ਨੂੰ ਵੀ ਤੋੜ ਛੱਡੇ, ਪੱਥਰ ਨੂੰ ਵੀ ਹਿਲਾ ਦੇ। ਅੱਜ ਸਵੇਰੇ ਸਵੇਰੇ ਬੱਚਿਆਂ ਦੀ ਅਯਾਣਿਆਂ ਦੀ ਭਰੀ ਹੋਈ ਇੱਕ ਬੱਸ ਜਿਹੜੀ ਸਕੂਲੇ ਜਾ ਰਹੀ ਸੀ, ਗਾਲਬਨ APS ਸਕੂਲ ਦੇ ਬੱਚੇ ਸਨ। 40 ਦੇ ਕਰੀਬ ਬੱਚੇ ਇਸ ਬੱਸ ਦੇ ਵਿੱਚ ਸਨ ਕਿ ਬਰੂਦ ਨਾਲ ਭਰੀ ਹੋਈ ਇੱਕ ਗੱਡੀ ਲਿਆ ਕੇ ਇਹਦੇ ਨਾਲ ਟਕਰਾ ਦਿੱਤੀ ਤੇ ਉਹਦੇ ਨਾਲ ਉੱਥੇ ਸ਼ਹਾਦਤਾਂ ਹੋਈਆਂ। ਜਿਹੜੀਆਂ ਇਤਲਾਤ ਆਈਆਂ ਅਰਲੀ ਉਹਦੇ ਮੁਤਾਬਕ 7 ਦੇ ਕਰੀਬ ਸ਼ਹਾਦਤਾਂ ਹੋਈਆਂ, ਲੇਕਿਨ ਬੱਚੇ ਇਹਦੇ ਵਿੱਚ 40 ਸਨ। ਜੋ ਸਾਨੂੰ ਫੁਟੇਜ ਨਜ਼ਰ ਆ ਰਹੀ ਹੈ ਉੱਥੋਂ ਇਹ ਲੱਗ ਰਿਹਾ ਵੀ ਨੁਕਸਾਨ ਜਿਹੜਾ ਉਹ ਬਹੁਤ ਜ਼ਿਆਦਾ ਹੋਇਆ। ਸਾਡੀ ਦੁਆ ਹੈ ਕਿ ਨੁਕਸਾਨ ਘੱਟ ਤੋਂ ਘੱਟ ਹੋਏ, ਜਿੰਨੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਇਹਦੇ ਵਿੱਚ ਬਚ ਸਕਣ, ਜ਼ਿੰਦਾ ਸਿਹਤਯਾਬ ਹੋ ਸਕਣ। ਸਾਡੀ ਦੁਆ ਹੈ ਉਹਨਾਂ ਦੇ ਮਾਂ ਪਿਓ ਨਾਲ, ਜਿਨ੍ਹਾਂ ਦੇ ਬੱਚੇ ਸ਼ਹੀਦ ਹੋ ਗਏ। ਜ਼ਾਹਿਰ ਹੈ ਸਾਡਾ ਉਹਨਾਂ ਦੇ ਨਾਲ ਅਫਸੋਸ ਪੁਰਸਾ। ਪਰ ਪਾਕਿਸਤਾਨੀ ਯਾਣਿਆਂ ਦੀ ਵੀ ਕੀ ਕਿਸਮਤ ਹੈ। ਇੱਕ ਪਾਸੇ ਇੰਡੀਆ ਦੇ ਜਿਹੜੇ ਮਿਜ਼ਾਈਲ ਨੇ ਉਹ ਉਹਨਾਂ ਨੂੰ ਆ ਕੇ ਵੱਜਦੇ ਨੇ, ਦੂਜੇ ਪਾਸੇ ਸਾਡੇ ਆਪਣੇ ਡਰੋਨ ਉਹਨਾਂ ਨੂੰ ਵੱਜਦੇ ਨੇ, ਤੀਜੇ ਪਾਸੇ ਜਿਹੜੇ ਉਹ ਦਹਿਸ਼ਤਗਰਦ ਉਹਨਾਂ ਨੂੰ ਬੱਸਾਂ ਦੇ ਵਿੱਚ ਹੀ ਸ਼ਹੀਦ ਕਰ ਦਿੰਦੇ ਨੇ ਸਕੂਲ ਜਾਂਦਿਆਂ ਹੋਇਆ। ਉੱਥੇ ਉਹਨਾਂ ਦੇ ਬੈਗ ਖਿਲਰੇ ਪਏ ਨੇ, ਜੁੱਤੀਆਂ ਖਿਲਰੀਆਂ ਪਈਆਂ ਨੇ। ਸੋਚੋ ਨਾ ਮਾਵਾਂ ਦਾ, ਜਿਨ੍ਹਾਂ ਨੇ ਲਾਲ ਸਵੇਰੇ ਸਵੇਰੇ ਸਕੂਲਾਂ 'ਚ ਘੱਲੇ ਨੇ, ਅਤੇ ਉਸ ਤੋਂ ਬਾਅਦ ਉਹਨਾਂ ਨਾਲ ਕੀ ਬਣਿਆ। ਲੇਕਿਨ ਹੁਣ ਉਹ ਹੀ ਸਟੇਟਮੈਂਟਾਂ ਦਿੱਤੀਆਂ ਜਾਣਗੀਆਂ ਵੀ ਅਸੀਂ ਤੁੰਨ ਦਿਆਂਗੇ, ਆਹਨੀ ਹੱਥਾਂ ਨਾਲ ਨਿਪਟਾਂਗੇ, ਅਸੀਂ ਕੈਫਰੇ ਕਿਰਦਾਰ ਤੱਕ ਪਹੁੰਚਾਵਾਂਗੇ। ਲੇਕਿਨ ਉਸ ਤੋਂ ਬਾਅਦ ਫਿਰ ਨਸ਼ਿਸਤਨ ਬਰਖਾਸਤਨ ਉਹੀ ਕੰਮ ਉੱਥੇ ਵਾਪਸ ਆ ਜਾਏਗਾ। ਇੰਡੀਆ ਅਲਲਾਨ ਪੂਰਾ ਲਲਕਾਰਾ ਦੇ ਕੇ ਬਲੋਚਿਸਤਾਨ ਦੇ ਵਿੱਚੋਂ ਸਾਰਾ ਕੰਮ ਕਰਵਾ ਰਿਹਾ, ਲੇਕਿਨ ਅਸੀਂ ਕਦੇ ਵੀ ਆਪਣਾ ਮੁਕੱਦਮਾ ਦੁਨੀਆ ਦੇ ਸਾਹਮਣੇ ਰੱਖਿਆ ਹੀ ਨਹੀਂ, ਨਾ ਅੱਜ ਨਾ ਪਹਿਲੋਂ। ਅਤੇ ਮੈਨੂੰ ਨਹੀਂ ਲੱਗਦਾ ਵੀ ਗਾਂਹ ਵੀ ਸਾਡੇ ਕੋਲ ਰੱਖਿਆ ਜਾਣਾ। ਜਾਂ ਸਾਡੇ 'ਚ ਕਪੈਸਿਟੀ ਨਹੀਂ ਹੈ, ਜਾਂ ਅਸੀਂ ਬੇਈਮਾਨ ਹੋ ਚੁੱਕੇ ਹਾਂ ਕਿ ਅਸੀਂ ਆਪਣਾ ਜਿਹੜਾ ਖੂਨ ਹੈ ਉਹਨੂੰ ਵੀ ਪਾਣੀ ਤੋਂ ਸਸਤਾ ਕਰ ਦਿੱਤਾ ਹੈ, ਅਤੇ ਅਸੀਂ ਗੱਲ ਕਿਸੇ ਨਾਲ ਕਰਨਾ ਹੀ ਨਹੀਂ ਚਾਹੁੰਦੇ, ਆਪਣੀ ਗੱਲ ਕਿਸੇ ਅੱਗੇ ਰੱਖਣਾ ਹੀ ਨਹੀਂ ਚਾਹੁੰਦੇ। ਬਹਰਹਾਲ ਇਹ ਬੜਾ ਹੀ ਦਿਲ ਤੋੜ ਦੇਣ ਵਾਲਾ ਕੰਮ ਹੋਇਆ। ਯਕੀਨ ਕਰੋ ਕਿ ਅੱਜ ਦਾ ਵੀਲੌਗ ਕਰਨਾ ਵੀ ਔਖਾ ਹੈ। ਇਹ ਸਾਰੀ ਚੀਜ਼ ਨੂੰ ਵੇਖਣ ਤੋਂ ਬਾਅਦ ਹੌਸਲਾ ਹੀ ਨਹੀਂ ਸੀ ਪੈਣ ਡਿਆ। ਜਿਹੜੀਆਂ ਤਸਵੀਰਾਂ ਵੇਖੀਆਂ ਨੇ, ਜੋ ਕੁਝ ਵੇਖਿਆ, ਉਸ ਤੋਂ ਬਾਅਦ ਬਿਲਕੁਲ ਜਿਹੜੀ ਬੜੀ ਤਕਲੀਫ ਸੀ ਇਸ ਸਾਰੀ ਖਬਰ ਦੀ। ਬਹਰਹਾਲ ਅੱਗੋਂ ਚੱਲਨੇ ਜ਼ਰਾ ਫੀਲਡ ਮਾਰਸ਼ਲ ਸਾਹਿਬ ਵਾਲੀਆਂ ਖਬਰਾਂ ਵਾਲੇ ਪਾਸੇ। ਲੇਕਿਨ ਉਸ ਤੋਂ ਪਹਿਲਾਂ ਚੇਤੇ ਤੁਹਾਨੂੰ ਇਹ ਕਰਵਾਉਣਾ ਹੈ ਕਿ ਤੁਹਾਡੇ ਨਾਲ ਮੈਂ ਵਾਅਦਾ ਕੀਤਾ ਸੀ ਵੀ ਜਿਹੜੀ ਸਾਡੀ ਕਹਾਣੀ ਹੈ, ਪਾਕਿਸਤਾਨ ਦੀ ਕਹਾਣੀ, ਪਾਕਿਸਤਾਨ ਦੇ ਲੋਕਾਂ ਦੀ ਕਹਾਣੀ ਹੈ, ਉਹ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਕੋਸ਼ਿਸ਼ ਕਰਾਂਗੇ ਪੂਰੀ ਦੁਨੀਆ ਦੇ ਸਾਹਮਣੇ ਰੱਖਣ ਦੀ। ਕਿਉਂਕਿ ਅਸੀਂ ਉਰਦੂ 'ਚ ਹੀ ਗੱਲ ਕਰਨੇ, ਸਾਡਾ ਪੂਰੇ ਦਾ ਪੂਰਾ ਮੀਡੀਆ ਇੱਕ ਦੋ ਅਖਬਾਰਾਂ ਛੱਡ ਕੇ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ, ਕੋਈ ਚੈਨਲ ਤੇ ਹੈ ਨਹੀਂ, ਤੇ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਸਾਡੀ ਕਹਾਣੀ ਦੁਨੀਆ ਦੇ ਸਾਹਮਣੇ ਨਹੀਂ ਜਾ ਪਾਉਂਦੀ। ਜਿਹੜੇ ਅੰਗਰੇਜ਼ੀ ਬੋਲਦੇ ਨੇ ਜਾਂ ਅੰਗਰੇਜ਼ੀ ਦੇ ਕੋਈ ਪ੍ਰੋਗਰਾਮ ਕਰਦੇ ਨੇ, ਉਹ ਵੀ ਕਿਸੇ ਹੋਰ ਚੀਜ਼ਾਂ 'ਤੇ ਨੇ। ਜਿਹੜਾ ਨਿਊਜ਼ ਐਂਡ ਕਰੰਟ ਅਫੇਅਰ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਬੜੀ ਘੱਟ ਗੱਲ ਹੁੰਦੀ ਹੈ, ਕੋਈ ਚੀਦਾ ਕੋਈ ਚੰਦ ਲੋਕ ਸ਼ਾਇਦ ਕਿਤੇ ਕਰਦੇ ਨੇ। ਇਸ ਵਜ੍ਹਾ ਤੋਂ ਅਸੀਂ ਤੁਹਾਨੂੰ ਇਹ ਆਖਿਆ ਸੀ ਕਿ ਅਸੀਂ ਇਹ ਕਰਾਂਗੇ। ਅੱਜ ਉਸ ਸਿਲਸਿਲੇ ਦਾ ਦੂਸਰਾ ਅਸੀਂ ਡਾਕੂਮੈਂਟਰੀ ਵੀਲੌਗ ਕੀਤਾ। ਪਹਿਲਾ ਜਿਹੜਾ ਡਾਕੂਮੈਂਟਰੀ ਵੀਲੌਗ ਸੀ ਉਹਦੀ ਵਿਊਅਰਸ਼ਿਪ ਓਨੀ ਕੀ ਰਹੀ ਹੈ ਜਿੰਨੀ ਅਸੀਂ ਸੋਚੀ ਸੀ। ਸਾਨੂੰ ਇਹੀ ਲੱਗਦਾ ਸੀ ਕਿ 10,000 ਜ਼ਿਆਦਾ ਤੋਂ ਜ਼ਿਆਦਾ 5 ਤੋਂ 10,000 ਦੇ ਦਰਮਿਆਨ, ਅਤੇ ਉਹੀ ਕੰਮ ਹੋਇਆ। 11,000 ਉਹਦੀ ਵਿਊਅਰਸ਼ਿਪ ਰਹੀ ਹੈ। ਯਾਰ ਫਾਈਨ, ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਵੀ 1000 ਵੀ ਹੋਵੇ ਅਤੇ ਫਿਰ ਵੀ ਅਸੀਂ ਇਹਨੂੰ ਕਰਦੇ ਰਹਾਂਗੇ, ਦੁਨੀਆ ਦੇ ਸਾਹਮਣੇ ਤੇ ਰੱਖੀਏ ਨਾ ਸਟੋਰੀ। ਆਲਦੋ ਕਿ 40-50 ਹਜ਼ਾਰ ਤੋਂ ਥੱਲੇ ਜਿਹੜਾ ਵੀਲੌਗ ਹੁੰਦਾ, ਉਹਦੀ ਜਦੋਂ 40-50 ਹਜ਼ਾਰ ਤੋਂ ਥੱਲੇ ਹੋਵੇ ਤਾਂ ਉਹਦਾ ਇੰਪੈਕਟ ਨਹੀਂ ਜਾਂਦਾ ਉਸ ਤਰੀਕੇ ਨਾਲ ਕਿਸੇ ਵੀ ਵੀਲੌਗ ਦਾ। ਕਮ ਅਜ਼ ਕਮ 40,000 ਅਗਰ ਕਿਸੇ ਵੀਲੌਗ ਦੀ ਵਿਊਅਰਸ਼ਿਪ ਹੈ ਤਾਂ ਫਿਰ ਉਹ ਇੰਪੈਕਟਫੁਲ ਹੁੰਦਾ। ਮਤਲਬ ਇੰਪੈਕਟਫੁਲ ਦਾ ਮਤਲਬ ਇਹ ਹੈ ਕਿ ਉਹ ਜਿਹੜੀ ਗੱਲ ਤੁਸੀਂ ਉੱਥੋਂ ਮੈਸੇਜ ਦਿੰਦੇ ਹੋ, ਗਾਂਹ ਤੋਂ ਗਾਂਹ ਜਾਂਦਾ ਹੈ, ਦੂਰ ਤੱਕ ਅੱਪੜਦਾ ਹੈ। ਲੇਕਿਨ ਇਹ ਸਾਡੀ ਮਜਬੂਰੀ ਐਸੀ ਹੈ। ਮਜਬੂਰੀ ਦਾ ਮਤਲਬ ਇਹ ਹੈ ਕਿ ਅੰਗਰੇਜ਼ੀ ਜ਼ੁਬਾਨ 'ਚ ਸਾਡਾ ਮੁਕੱਦਮਾ ਕਿਤੇ ਰੱਖਿਆ ਹੀ ਨਹੀਂ ਜਾ ਰਿਹਾ। ਇਸ ਲਈ ਅਸੀਂ ਇਹ ਸੋਚਿਆ ਕਿ ਹਫ਼ਤੇ 'ਚ 2 ਤੋਂ 3 ਵਾਰੀ ਅਸੀਂ ਇਹ ਤੁਹਾਡੇ ਸਾਹਮਣੇ ਚੀਜ਼ ਕੋਈ ਨਾ ਕੋਈ ਰੱਖਿਆ ਕਰਾਂਗੇ। ਇਹ ਹੁਣ ਫੀਲਡ ਮਾਰਸ਼ਲ ਸਾਹਿਬ ਜਿਹੜੇ ਬਣੇ ਨੇ, ਹੁਣ ਇੱਥੇ ਤਾਂ ਅਸੀਂ ਗੱਲ ਸਾਰੀ ਕਰ ਲਈ ਵੀ ਕਿਵੇਂ ਬਣੇ ਨੇ, ਥੋੜ੍ਹੀ ਜਿਹੀ ਕਰਾਂਗੇ ਵੀ ਤੁਹਾਡੇ ਨਾਲ ਹੁਣ ਪੰਜਾਬੀ ਵੀਲੌਗ 'ਚ। ਲੇਕਿਨ ਜਿਹੜੀ ਬਾਹਰ ਦੁਨੀਆ ਦੇ ਨਾਲ ਗੱਲਬਾਤ ਹੈ ਉਹ ਕਰਨਾ ਜ਼ਰੂਰੀ ਹੈ। ਇਸ ਵਾਸਤੇ ਅਸੀਂ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਆਪਣਾ ਇਹ ਜਿਹੜਾ ਪਾਕਿਸਤਾਨੀ ਕੌਮ ਦਾ ਪਰਸਪੈਕਟਿਵ ਹੈ ਵੀ ਇੱਥੇ ਹੋਇਆ ਕੀ ਹੈ, ਉਹ ਰੱਖਿਆ। ਇਹਦਾ ਲਿੰਕ ਤੁਹਾਡੇ ਨਾਲ ਹੁਣ ਵੀ ਸ਼ੇਅਰ ਕਰਨੇ, ਅਤੇ ਵੀਲੌਗ ਦੇ ਆਖਰ 'ਤੇ ਵੀ ਕਰਾਂਗੇ, ਕੌਮੈਂਟ ਸੈਕਸ਼ਨ 'ਚ ਵੀ ਅਤੇ ਡਿਸਕ੍ਰਿਪਸ਼ਨ 'ਚ ਵੀ। ਅਤੇ ਨਾਲ ਅਸੀਂ ਜਿਹੜਾ ਸਾਡਾ ਵਟਸਐਪ ਚੈਨਲ ਹੈ ਉਹਦੇ ਉੱਤੇ ਵੀ ਇਹਦਾ ਲਿੰਕ ਲਿਆ ਹੋਇਆ, ਜੇ ਤੁਸੀਂ ਜੁਆਇਨ ਕੀਤਾ ਹੈ। ਜੇ ਤੁਸੀਂ ਜੁਆਇਨ ਨਹੀਂ ਕੀਤਾ ਤਾਂ ਕੋਈ 1,03,000 ਦੋਸਤ, ਭੈਣਾਂ, ਭਰਾ, ਮਾਵਾਂ ਉਹਨੂੰ ਜੁਆਇਨ ਕਰ ਚੁੱਕੇ ਨੇ। ਤੁਸੀਂ ਨਹੀਂ ਕੀਤਾ ਤਾਂ ਤੁਸੀਂ ਵੀ ਕਰੋ, ਔਰ ਜਿਸ ਵੇਲੇ ਜੁਆਇਨ ਕਰੋ ਜਾਂ ਪਹਿਲਾਂ ਦਾ ਵੀ ਕੀਤਾ ਹੈ ਅਤੇ ਵਟਸਐਪ ਚੈਨਲ ਦੇ ਵਿੱਚ ਉੱਤੇ ਬੈਲ ਆਈਕਨ ਨੂੰ ਜ਼ਰੂਰ ਦੱਬੋ, ਤਾਂ ਕਿ ਤੁਹਾਨੂੰ ਜਿਹੜਾ ਉਹ ਇਨਫੋਰਮੇਸ਼ਨ ਜ਼ਰੂਰ ਅਪੜੇ ਜਿਸ ਵੇਲੇ ਤੁਸੀਂ ਸਾਡਾ ਕੋਈ ਵੀ ਮੈਸੇਜ ਤੁਹਾਨੂੰ ਵਟਸਐਪ ਚੈਨਲ 'ਤੇ ਘੱਲੀਏ। ਅਤੇ ਇਹਦੇ ਨਾਲ ਲੋਕਾਂ ਨੂੰ ਪਤਾ ਲੱਗੇਗਾ ਕਿ ਸਾਡਾ ਇਹ
ਜਿਹੜਾ ਫੀਲਡ ਮਾਰਸ਼ਲ ਵਾਲਾ ਸਾਰਾ ਰੌਲਾ ਇੱਥੇ ਉਹ ਕੀ ਪਿਆ। ਅੱਛਾ, ਥੋੜ੍ਹਾ ਜਿਹਾ ਤੁਹਾਨੂੰ ਦੱਸ ਦਈਏ ਪੰਜਾਬੀ ਜ਼ੁਬਾਨ 'ਚ, ਉਰਦੂ 'ਚ ਤੇ ਕਵਰ ਕੀਤਾ, ਹੁਣ ਪਤਾ ਲੱਗ ਹੀ ਗਿਆ ਤੁਹਾਨੂੰ ਕਿ ਫੀਲਡ ਮਾਰਸ਼ਲ ਅਸਲ ਦੇ ਵਿੱਚ ਤੇ ਇੱਕ ਟਾਈਟਲ ਹੈ, ਇੱਕ ਇੱਜ਼ਤ ਹੈ। ਔਰ ਨਾਰਮਲੀ ਸਾਰੀ ਹਰ ਵਾਰੀ ਨਹੀਂ, ਪਰ ਨਾਰਮਲੀ ਜ਼ਿਆਦਾਤਰ ਇਹ ਰਿਟਾਇਰਮੈਂਟ ਤੋਂ ਬਾਅਦ ਦਿੱਤਾ ਜਾਂਦਾ, ਇੱਜ਼ਤ ਵਾਸਤੇ ਦਿੱਤਾ ਜਾਂਦਾ, ਇਹਦਾ ਕੋਈ ਆਪਰੇਸ਼ਨਲ ਕੰਮ ਨਹੀਂ ਹੁੰਦਾ। ਮਸਲਨ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਆਰਮੀ ਦੇ ਚੀਫ ਸਨ, ਪਹਿਲਾਂ ਵੀ, ਇਹ ਅਹੁਦਾ ਮਿਲਣ ਤੋਂ ਬਾਅਦ ਵੀ ਉਹ ਆਰਮੀ ਦੇ ਚੀਫ ਨੇ। ਇਸ ਤੋਂ ਬਾਅਦ ਅਗਰ ਤੁਹਾਡੇ ਦਿਨ 'ਚ ਗਲਤਫਹਿਮੀ ਹੈ ਵੀ ਹੁਣ ਉਹ ਨੇਵੀ ਦੇ ਤੇ 에ਅਰਫੋਰਸ ਦੇ ਵੀ ਚੀਫ ਬਣ ਗਏ, ਨਹੀਂ, ਜਾਂ ਉਹ ਚੇਅਰਮੈਨ ਜੁਆਇੰਟ ਦੇ ਅਹੁਦੇ ਤੇ ਚਲੇ ਗਏ ਨੇ ਜਿੱਥੇ ਸਾਹਿਰ ਸ਼ਮਸ਼ਾਦ ਸਾਹਿਬ ਨੇ, ਨਹੀਂ, ਉਹ ਅਜੇ ਆਪਣੇ ਉਸੇ ਅਹੁਦੇ ਤੇ ਨੇ, ਸਿਰਫ ਉਹ 4 ਸਟਾਰ ਜਨਰਲ ਤੋਂ 5 ਸਟਾਰ ਜਨਰਲ ਬਣ ਗਏ ਨੇ। ਉਹਨਾਂ ਨੂੰ ਇੱਕ ਲਾਈਫ ਟਾਈਮ ਇਹ ਅਹੁਦਾ ਮਿਲ ਗਿਆ, ਲਾਈਫ ਟਾਈਮ ਹੀ ਉਹ ਸਰਵਿਸ 'ਚ ਨੇ, ਮਤਲਬ ਰਿਟਾਇਰ ਨਹੀਂ ਹੋਣਗੇ ਉਹ। ਅਤੇ ਦੂਸਰਾ ਇਹਦਾ ਮਤਲਬ ਹੈ ਵੀ ਐਕਸਟੈਂਸ਼ਨ ਲੈਣ ਦਾ ਰੌਲਾ ਹੀ ਮੁੱਕ ਗਿਆ, ਹੁਣ ਉਹ ਲਾਈਫ ਟਾਈਮ ਬੈਠੇ ਨੇ ਇੱਥੇ ਜਿੰਨਾ ਚਿਰ ਉਹਨਾਂ ਦਾ ਦਿਲ ਕਰਦਾ। ਇਹ ਉਹਨਾਂ ਨੇ ਇੱਕ ਕੰਮ ਕੱਢਿਆ ਉਹਨਾਂ ਦੇ, ਕਿਉਂਕਿ ਦਿਲ ਦੇ ਵਿੱਚ ਖਟਕਾ ਸੀ, ਕਿਉਂਕਿ ਉਹਨਾਂ ਕੰਮ ਜਿਹੜਾ ਕੀਤਾ ਸੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ 3 ਸਾਲ ਦੀ ਉਹਨਾਂ ਦੀ ਮੁੱਦਤ ਸੀ, ਅੱਗੋਂ 2 ਸਾਲ ਦੀ ਉਹਨਾਂ ਨੇ 26ਵੀਂ ਆਈਨੀ ਤਰਮੀਮ ਦੇ ਤਹਿਤ ਜਿਹੜੀ ਐਕਸਟੈਂਸ਼ਨ ਲਈ ਸੀ, ਜਿਵੇਂ ਲਈ ਸੀ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ, ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਔਰ ਉਹਨਾਂ ਨੂੰ ਇਹ ਸੀ ਕਿ ਇਹਨੂੰ ਕੋਈ ਇਲੀਗਲ ਨਾ ਆਖੇ, ਮਹਿਕਮੇ ਦੇ ਅੰਦਰੋਂ ਬਾਹਰੋਂ ਮੇਰੇ ਤੇ ਕਿਸੇ ਕਿਸਮ ਦੀ ਕੋਈ ਕ੍ਰਿਟਿਸਿਜ਼ਮ ਨਾ ਹੋਵੇ। ਅਤੇ ਉਹਨਾਂ ਨੇ ਇਹ ਜਿਹੜਾ ਜੰਗ ਵਾਲਾ ਕੰਮ, ਉਹ ਭਾਵੇਂ 에ਅਰਫੋਰਸ ਨੇ ਲੜੀ ਅਤੇ ਜੋ ਵੀ ਹੋਇਆ, ਉਹਨਾਂ ਆਖਿਆ, ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਅੰਨੇ ਹੱਥ ਬਟੇਰਾ ਆਇਆ, ਉਹ ਜਿਹੜਾ ਮੁਹਾਵਰਾ ਹੈ, ਉਂਝ ਹੀ ਉਹਨਾਂ ਦੇ ਹੱਥੇ ਬਟੇਰਾ ਚੜ੍ਹਿਆ। ਉਹਨਾਂ ਆਖਿਆ ਇਹਨੂੰ ਹੁਣ ਵਰਤ ਲਓ, ਉਹਨਾਂ ਨੇ ਪੂਰੀ ਤਰ੍ਹਾਂ ਵਰਤਿਆ ਇਹਨੂੰ, ਅਤੇ ਹੁਣ ਉਹਨਾਂ ਨੇ ਫੀਲਡ ਮਾਰਸ਼ਲ ਬਣ ਗਏ ਨੇ ਉਹ। ਅਤੇ ਜਿਹਦਾ ਮਤਲਬ ਇਹ ਹੈ ਕਿ ਹੁਣ ਉਹ ਰਿਟਾਇਰਮੈਂਟ ਜਦੋਂ ਤੱਕ ਦਿਲ ਕਰੇ ਨਾ ਲੈਣ ਅਤੇ ਚੱਲਦਾ ਰਹੇ। ਅਤੇ ਇਹ ਚਾਹੁੰਦੇ ਨੇ ਸ਼ਹਿਬਾਜ਼ ਸ਼ਰੀਫ ਹੋਣੀ ਵੀ ਇਹ ਹੀ ਚੱਲਦੇ ਰਹਿਣ, ਸਾਡਾ ਦਾ ਲੱਗਾ, ਅਸੀਂ ਮਾਲ ਪਾਣੀ ਖਾ ਰਹੇ, ਸਾਨੂੰ ਹੋਰ ਕੀ ਚਾਹੀਦਾ। ਅਤੇ ਬਸ ਇਸੇ ਤਰੀਕੇ ਨਾਲ ਇਹ ਕੰਮ ਚਲਾਉਣਾ ਚਾਹੁੰਦੇ ਨੇ। ਲੇਕਿਨ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਜਦੋਂ ਅੱਤ ਖੁਦਾ ਦਾ ਵੈਰ ਹੁੰਦਾ, ਜਦੋਂ ਕੋਈ ਬਹੁਤਾ ਚੁੱਕਦੇ ਨਾ ਕੰਮ, ਪਤੰਗ ਬਹੁਤੀ ਚਾੜ੍ਹਦੇ ਉੱਤੇ, ਅਤੇ ਫਿਰ ਉਹ ਕਈ ਵਾਰੀ ਪਤੰਗ ਜਿਹੜਾ ਆਪਣੇ ਭਾਰ ਨਾਲ ਵੀ ਡੋਰ ਨੂੰ ਤੋੜ ਕੇ ਲੈ ਜਾਂਦਾ। ਅਤੇ ਇਹ ਇਹਨਾਂ ਨੇ ਪਤੰਗ ਕੁਝ ਜ਼ਰੂਰਤ ਤੋਂ ਜ਼ਿਆਦਾ ਉੱਤੇ ਚਾੜ੍ਹ ਲਈ ਹੈ, ਅਤੇ ਇਹ ਜਿਹੜਾ ਫੀਲਡ ਮਾਰਸ਼ਲ ਦਾ ਅਹੁਦਾ ਇਹਨਾਂ ਨੇ ਲਿਆ, ਇਹ ਮੇਰਾ ਨਹੀਂ ਖਿਆਲ ਆਉਣ ਵਾਲੇ ਵੇਲੇ ਦੇ ਵਿੱਚ ਇਹ ਉਸ ਤਰ੍ਹਾਂ ਕੰਮ ਕਰੇਗਾ ਜਿਸ ਤਰ੍ਹਾਂ ਇਹਨਾਂ ਨੇ ਸੋਚਿਆ। ਲੇਕਿਨ ਫਿਲਹਾਲ ਦੀ ਘੜੀ ਇਹ ਹੈ ਕਿ ਜਨਰਲ ਆਸਿਮ ਮੁਨੀਰ ਆਰਮੀ ਚੀਫ ਹੀ ਨੇ, ਉਹ ਕੋਈ ਸਾਰਿਆਂ ਦੇ ਚੀਫ ਨਹੀਂ ਬਣੇ। ਲੇਕਿਨ ਇਹ ਜ਼ਰੂਰ ਹੈ ਕਿ ਹੁਣ ਉਹਨਾਂ ਦਾ ਅਹੁਦਾ ਜਿਹੜਾ ਉਹਦੀ ਰਿਟਾਇਰਮੈਂਟ ਖਤਮ ਹੋ ਗਈ ਹੈ, ਅਤੇ ਜਿੰਨਾ ਚਿਰ ਹੁਕੂਮਤ ਚਾਹਵੇ ਉਹਨਾਂ ਨੂੰ ਹੁਣ ਕੰਟੀਨਿਊ ਕਰਵਾ ਸਕਦੀ ਹੈ। ਹੁਣ ਉਹ ਬੈਠੇ ਨੇ, ਉਹਨਾਂ ਨੂੰ ਇਹ ਇੱਕ ਕਦਗਨ ਉਹਨਾਂ ਦੇ ਉੱਤੋਂ ਜਿਹੜੀ ਉਹਨਾਂ ਨੇ ਆਪਣੇ ਤੋਂ ਆਪੇ ਹੀ ਲਾ ਲਈ ਹੈ, ਆਪੇ ਹੀ ਆਪਣੇ ਆਪ ਨੂੰ ਇਹ ਉਹਨਾਂ ਨੇ ਅਹੁਦਾ ਦੇ ਦਿੱਤਾ ਹੈ। ਅੱਜ ਇਸਲਾਮਾਬਾਦ ਦੇ ਵਿੱਚ ਜਦੋਂ ਤੁਸੀਂ ਇਹ ਵੀਲੌਗ ਵੇਖੋਗੇ ਉਦੋਂ ਤੱਕ ਤਕਰੀਬ ਹੋ ਚੁੱਕੀ ਹੋਏਗੀ ਜਾਂ ਹੋ ਰਹੀ ਹੋਏਗੀ, ਜਿੱਥੇ ਉਹਨਾਂ ਨੂੰ ਇਹ ਟਾਈਟਲ ਦਿੱਤਾ ਜਾਏਗਾ। ਅਤੇ ਇਹ ਟਾਈਟਲ ਜਿਹੜਾ ਹੈ ਉਹ ਜ਼ਾਹਿਰ ਹੈ ਇਹਦੀ ਜਿਹੜੀ ਵੀ ਕਾਸਟ ਹੈ, ਮਤਲਬ ਰਿਟਾਇਰਮੈਂਟ ਤੋਂ ਬਾਅਦ ਵੀ ਜਿਹੜੇ ਉਹਨਾਂ ਨੂੰ ਸਾਰੇ ਪਰਕਸ ਲੱਭਣਗੇ ਉਹ ਤੁਹਾਡੇ 'ਤੇ ਆਉਣਗੇ, ਤੁਹਾਡੇ ਟੈਕਸ ਦੇ ਪੈਸਿਆਂ 'ਤੇ ਸਾਰਾ ਕੰਮ ਹੋਣਾ ਹੈ, ਉਹ ਹੋ ਰਿਹਾ ਹੈ। ਅੱਗੇ ਚੱਲਦੇ ਜੀ। ਅੱਗੇ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਕਮਰ ਦੀ ਦਰਦ ਸੀ, ਮੋਹਰਿਆਂ ਦੀ ਦਰਦ ਸੀ, ਉਹ ਸਵਿਮਿੰਗ ਕਰ ਰਹੇ ਸਨ, ਅਤੇ ਜਿਨ੍ਹਾਂ ਦੇ ਦਿਮਾਗ ਦੀਆਂ 70% ਸ਼ਰੇਆਨਾ ਬੰਦ ਸਨ, ਉਹ ਜੰਗ ਦਾ ਨਕਸ਼ਾ ਬਣਾ ਰਹੇ ਸਨ। ਨਵਾਜ਼ ਸ਼ਰੀਫ ਸਾਹਿਬ ਦੀ ਗੱਲ ਕਰ ਰਹੇ ਹਾਂ, ਇਹ ਅਸੀਂ ਨਹੀਂ, ਨੂਨ ਲੀਗ ਵਾਲੇ ਆਉਂਦੇ ਨੇ ਵੀ ਉਹਨਾਂ ਜੰਗ ਦਾ ਨਕਸ਼ਾ ਬਣਾਇਆ, ਪਰ ਉਹਨਾਂ ਨੂੰ ਚਲੋ ਸ਼ਰੀਫ ਮਾਰਸ਼ਲ ਹੀ ਬਣਾ ਦਿੰਦੇ ਅਗਰ ਇਹਨਾਂ ਨੂੰ ਫੀਲਡ ਮਾਰਸ਼ਲ ਬਣਾਇਆ। ਉਹਨਾਂ ਨੂੰ ਕਿਸੇ ਕਿਸਮ ਦਾ ਫੀਲਡ ਮਾਰਸ਼ਲ ਜਾਂ ਕੋਈ ਸ਼ੈ ਜਿਹੜੀ ਉਹਨਾਂ ਨੂੰ ਨਹੀਂ ਦਿੱਤੀ ਗਈ। ਹਾਫਜ਼ਾਬਾਦ ਤੋਂ ਬੜੀ ਇੱਕ ਅਫਸੋਸਨਾਕ ਖਬਰ ਹੈ ਕਿ ਇੱਕ ਬੱਚਾ ਘਰੋਂ ਗਿਆ ਆਟਾ ਪਸਵਾਉਣ, ਰਸਤੇ 'ਚ ਕਿਸੇ ਦਾ ਫੁੱਲ ਤੋੜ ਲਿਆ ਅਤੇ ਉਹਨਾਂ ਨੇ 7 ਗੋਲੀਆਂ ਮਾਰ ਛੱਡੀਆਂ। ਕਿੰਨੀਆਂ? 7 ਗੋਲੀਆਂ। ਸਮਝ ਤੋਂ ਬਾਹਰ ਹੈ ਵੀ ਲੋਕੀ ਐਡੇ ਜ਼ਾਲਮ ਕਿਉਂ ਹੋ ਗਏ ਨੇ, ਬੱਚੇ ਨੇ ਕੋਈ ਫੁੱਲ ਤੋੜ ਲਿਆ ਅਤੇ ਗੋਲੀ ਮਾਰਨ ਵਾਲੀ ਕਿਹੜੀ ਗੱਲ ਹੈ। ਲੇਕਿਨ ਸਮਝ ਨਹੀਂ ਆਉਂਦੀ ਤਾਕਤ ਦਾ ਇਸਤੇਮਾਲ ਬਸ ਇਕੱਲੇ ਹਾਫਿਜ਼ ਜੀ ਨਹੀਂ ਕਰਦੇ, ਜਿਹਨੂੰ ਤਾਕਤ ਲੱਭਦੀ ਹੈ ਉਹ ਫਿਰ ਤਾਕਤ ਦਾ ਜਿਹੜਾ ਅੰਨਾ ਇਸਤੇਮਾਲ ਹੀ ਕਰਨ ਦੀ ਕੋਸ਼ਿਸ਼ ਕਰਦਾ, ਇਸ ਤੋਂ ਘੱਟ ਨਹੀਂ। ਫਿਰ ਸਾਡੇ ਕੋਲ ਡੇਰਾ ਗਾਜ਼ੀ ਖਾਂ ਤੋਂ ਖਬਰ ਹੈ, ਉੱਥੋਂ ਖਬਰ ਇਹ ਹੈ ਕਿ ਇੱਕ ਜਿਰਗੇ ਨੇ ਇੱਕ ਬੱਚੇ ਦੇ ਉੱਤੇ ਇਲਜ਼ਾਮ ਸੀ, ਮੁੰਡੇ ਦੇ ਉੱਤੇ, ਕਿ ਉਹਨੇ ਕਿਸੇ ਦੀ ਇੱਜ਼ਤ ਲੁੱਟੀ ਹੈ ਗਾਲਬਨ, ਅਤੇ ਜਾਂ ਕਿਸੇ ਦੇ ਨਾਲ ਕੋਈ ਜ਼ਿਆਦਤੀ ਕੀਤੀ ਹੈ, ਔਰ ਉਹਨੂੰ ਜਿਰਗੇ ਨੇ ਪਾਣੀ ਦੇ ਵਿੱਚ ਡੁਬੋ ਦਿੱਤਾ। ਔਰ ਪਾਣੀ 'ਚ ਡੁਬੋਣ ਦਾ ਅਸੂਲ ਹੈ ਕਿ 22 ਕਦਮ ਜਿਹੜਾ ਉਹ ਬੰਦਾ ਚੱਲੇਗਾ, ਅਤੇ 22 ਕਦਮ ਜਦੋਂ ਤੱਕ ਉਹ ਚੱਲੇਗਾ ਅਤੇ ਉਨੀ ਦੇਰ ਉਹ ਪਾਣੀ ਦੇ ਵਿੱਚ ਰਹੇਗਾ। ਜੇ ਉਹ ਜ਼ਿੰਦਾ ਨਿਕਲ ਆਇਆ ਤਾਂ ਉਹ ਬਚ ਗਿਆ, ਜੇ ਉਹ ਮਰ ਗਿਆ ਤਾਂ ਉਹ ਮਰ ਗਿਆ। 22 ਕਦਮ ਖੈਰ ਬੰਦਾ ਚੱਲਿਆ ਅਤੇ ਉਨੀ ਦੇਰ ਦੇ ਵਿੱਚ ਉਹ ਜ਼ਿੰਦਾ ਨਿਕਲ ਆਇਆ, ਅਤੇ ਜਿਸ ਵੇਲੇ ਉਹ ਜ਼ਿੰਦਾ ਨਿਕਲ ਆਇਆ ਤਾਂ ਉਹ ਹੁਣ ਮੇਰਾ ਖਿਆਲ ਜਿਹੜਾ ਵਿਚਾਰਾ ਜਿਹਨੂੰ ਪਾਣੀ 'ਚ ਡੁੱਬਿਆ ਸੀ, ਉਹ ਹੁਣ ਲੋਕਾਂ ਦੇ ਸਾਹਮਣੇ ਜਾ ਕੇ ਇhtਜਾਜ ਕਰਦਾ ਫਿਰਦਾ ਵੀ ਮੈਨੂੰ ਜਾਨੋਂ ਮਾਰ ਦੇਣ ਲੱਗੇ ਸਨ, ਮੈਂ ਕੰਮ ਨਹੀਂ ਸੀ ਕੀਤਾ। ਇਹ ਹੁਣ ਤੁਸੀਂ ਸਾਡੀ ਸੁਸਾਇਟੀ ਦੇ ਹਾਲਾਤ, ਇੱਕ ਪਾਸੇ ਅਸੀਂ ਫੀਲਡ ਮਾਰਸ਼ਲ ਲਾਉਣ ਡਏ ਹਾਂ, ਦੂਜੇ ਪਾਸੇ ਅਜੇ ਅਸੀਂ 17ਵੀਂ 18ਵੀਂ ਸਦੀ 'ਚ ਬੈਠੇ ਲੋਕਾਂ ਦੇ ਨਾਲ ਇਹ ਸਲੂਕ ਕਰਨ ਡਏ ਹਾਂ, ਜੋ ਕੁਝ ਹੋਣ ਡਿਆ ਉਹ ਤੁਹਾਡੇ ਸਾਹਮਣੇ ਹੀ। ਫਿਰ ਇੱਕ ਤੁਸੀਂ ਮਿਊਜ਼ਿਕ ਵੇਖਦੇ ਸੋ, ਇੱਕ ਨਾਤ ਕਮ ਮਿਊਜ਼ੀਕਲ ਜਿਹੀ ਇੱਕ ਚੀਜ਼ ਇਹਨਾਂ ਬਣਾਈ ਸੀ। ਇਹ ਕੋਈ ਬੰਦਾ ਹੈ ਜਿਹਦਾ ਨਾਂ ਮੈਂ ਤਾਂ ਇਹ ਆਖਾਂਗਾ ਵੀ ਬੜਾ ਹੀ ਮਰਦੂਦ ਬੰਦਾ ਹੈ, ਹਸਨ ਇਕਬਾਲ ਚਿਸ਼ਤੀ ਇਹਦਾ ਨਾਂ ਹੈ,
ਜਿਹੜਾ ਆਂਦਾ ਸੀ ਵੀ ਬੱਚੀਆਂ ਨੂੰ ਸਕੂਲੇ ਨਾ ਘੱਲੋ, ਉੱਥੇ ਡਾਂਸ ਕਰਦੀਆਂ ਨੇ ਤੇ ਪਤਾ ਨਹੀਂ ਕੀ ਬਹੁਤ ਹੀ ਕੋਈ ਬੇਹੂਦਾ ਕਿਸਮ ਦੀਆਂ ਚੀਜ਼ਾਂ ਪੜ੍ਹਦਾ ਸੀ, ਬੱਚੀਆਂ ਦੀ ਐਜੂਕੇਸ਼ਨ ਦੇ ਖਿਲਾਫ ਸੀ ਬੜਾ। ਉਹਨੂੰ ਹੁਣ ਆਖਿਰਕਾਰ ਉਹ ਪਤਾ ਨਹੀਂ 6 ਮਹੀਨੇ ਸਾਲ ਬਾਅਦ, ਸਾਲ ਤੋਂ ਮੇਰਾ ਖਿਆਲ ਅਸੀਂ ਵੇਖਣ ਡਏ ਇਹਦੀ ਬੇਸ਼ਰਮੀ, 6 ਮਹੀਨੇ ਸਾਲ ਤੋਂ ਬਾਅਦ ਉਹਨੂੰ ਪੁਲਿਸ ਨੇ ਫੜਿਆ ਤੇ ਉਹਨੂੰ ਜਿਸ ਵੇਲੇ ਫੜਿਆ ਤੇ ਉਹ ਥਾਣੇ ਦੇ ਬਾਹਰ ਲੋਕੀ ਇਤਜਾਜ ਕਰਨਾ ਪੜ ਗਏ ਨੇ 15-20 ਬੰਦੇ ਕਿ ਬਈ ਇਹਦੇ ਨਾਲ ਜ਼ਿਆਦਤੀ ਨਾ ਕਰੋ, ਇਹ ਤੇ ਬੜੇ ਮੌਲਵੀ ਸਾਹਿਬ ਨੇ ਤੇ ਬੜੇ ਇਹ ਮਜ਼ਹਬੀ ਆਦਮੀ ਨੇ ਤੇ ਇਹਨਾਂ ਨੂੰ ਫੜ ਕੇ ਪੁਲਿਸ ਕੀ ਕਰਨ ਡਈ। ਮਤਲਬ ਹਾਲਤ ਵੇਖ ਲਓ ਕਿ ਜੇ ਮਜ਼ਹਬੀ ਆਦਮੀ ਨੇ ਤੇ ਲੋਕਾਂ ਦੀਆਂ ਬੱਚੀਆਂ ਦੀ ਤਾਲੀਮ ਦੇ ਖਿਲਾਫ ਉਹ ਕਿਉਂ ਲੋਕਾਂ ਨੂੰ ਉਕਸਾ ਰਹੇ ਨੇ। ਸਮਝ ਤੋਂ ਬਾਹਰ ਹੈ ਕਿ ਕੌਮ ਜਿਹੜੀ ਪੂਰੀ ਦੀ ਪੂਰੀ ਕਿਹੜੇ ਪਾਸੇ ਨੂੰ ਜਾਣਾ ਚਾਹੁੰਦੀ। ਅੱਗੋਂ ਸ਼ਾਹਿਦ ਅਫਰੀਦੀ ਸਾਹਿਬ ਨੇ ਕਿਹਾ ਹੈ ਕਿ ਆਰਮੀ ਚੀਫ ਨੂੰ ਮੈਂ ਪੂਰੀ ਕੌਮ ਦਾ ਪਿਆਰ ਦਿੱਤਾ ਹੈ। ਤੁਹਾਨੂੰ ਪਤਾ ਹੀ ਉਹਨਾਂ ਦੀ ਮੁਲਾਕਾਤ ਹੋਈ ਸੀ ਤੇ ਉਹਨਾਂ ਨੇ ਗਰਦਨ ਤੋਂ ਆਰਮੀ ਚੀਫ ਨੂੰ ਚੁੰਮਿਆ ਸੀ ਤੇ ਉੱਤੇ ਬੜੀ ਤਨਕੀਦ ਹੋਈ ਤੇ ਉਹਨਾਂ ਨੇ ਆਖਿਆ, ਪਹਿਲਾਂ ਤਾਂ ਉਹਨਾਂ ਨੇ ਆਖਿਆ ਸੀ ਵੀ ਜਿਹੜੇ ਤਨਕੀਦ ਕਰਨ ਵਾਲੇ ਨੂੰ ਸਾਰੇ ਕੁੱਤੇ ਨੇ, ਕੁੱਤੇ ਭੌਂਕਦੇ ਰਹਿਣ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਆਪਣਾ ਕੰਮ ਜਾਰੀ ਰੱਖਣਾ, ਮਤਲਬ ਮੈਂ ਚੁੰਮੀਆਂ ਲੈਂਦੇ ਰਹਿਣਾ। ਚਲੋ ਚੰਗੀ ਗੱਲ ਹੈ। ਤੇ ਹੁਣ ਉਹ ਆਂਦੇ ਨੇ ਵੀ ਮੈਂ ਆਰਮੀ ਚੀਫ ਨੂੰ ਜਿਹੜਾ ਚੁੰਮਿਆ ਸੀ ਉਹ ਪੂਰੀ ਕੌਮ ਦਾ ਪਿਆਰ ਦਿੱਤਾ ਸੀ, ਇਕੱਲਿਆਂ ਆਪਣਾ ਨਹੀਂ ਸੀ ਦਿੱਤਾ। ਚਲੋ ਜੀ ਚੰਗੀ ਗੱਲ ਹੈ, ਕੌਮ ਨੇ ਤੁਹਾਨੂੰ ਪਤਾ ਨਹੀਂ ਕਿਵੇਂ ਦੱਸਿਆ ਵੀ ਇਹ ਪਿਆਰ ਗਾਂ ਦੇਣਾ, ਉਹਨਾਂ ਨੇ ਦੇ ਦਿੱਤਾ ਹੈ। ਅਗਲੀ ਖਬਰ, ਜਵਾਦ ਅਹਿਮਦ ਸਾਹਿਬ ਇੱਕ ਗੁਲੂਕਾਰ ਨੇ, ਮੈਂ ਤਾਂ ਨਹੀਂ ਕਦੇ ਇਹਨਾਂ ਦਾ ਕੋਈ ਗਾਉਣ ਸੁਣਿਆ, ਤੁਸੀਂ ਜ਼ਰੂਰ ਸੁਣਿਆ ਹੋਏਗਾ। ਉਹਨਾਂ ਆਖਿਆ ਕਿ ਵਜ਼ੀਰ ਆਜ਼ਮ ਬਣਨ ਤੋਂ ਬਾਅਦ ਆਮ ਕਾਰਕੁਨ ਦੀ ਤਰ੍ਹਾਂ ਅਵਾਮੀ ਇਜਤਮਾ ਦੇ ਵਿੱਚ ਮੈਂ ਜਾਇਆ ਕਰਾਂਗਾ। ਇਹ ਪਤਾ ਨਹੀਂ ਹੁਣ ਗਾਇਆ ਕਰਾਂਗਾ ਜਾਂ ਜਾਇਆ ਕਰਾਂਗਾ, ਇਹ ਮੈਨੂੰ ਨਹੀਂ ਪਤਾ ਕੀ ਉਹਨਾਂ ਨੇ ਕਿਹਾ, ਪਰ ਉਹਨਾਂ ਨੇ ਕਿਹਾ ਵੀ ਜਿੱਦਣ ਮੈਂ ਵਜ਼ੀਰ ਆਜ਼ਮ ਬਣ ਗਿਆ ਉਸ ਦੇ ਬਾਅਦ ਵੀ ਮੈਂ ਆਵਾਮ ਦੇ ਵਿੱਚ ਉਸੇ ਤਰੀਕੇ ਨਾਲ ਗਾਇਆ ਕਰਾਂਗਾ ਜਾਂ ਜਾਇਆ ਕਰਾਂਗਾ, ਇਹ ਮੈਨੂੰ ਨਹੀਂ ਪਤਾ ਇਹ ਦੋਵਾਂ 'ਚੋਂ ਕਿਹੜੀ ਗੱਲ ਕਹੀ ਹੈ। ਇਹਨਾਂ ਨੇ ਇੱਥੇ ਮੁੰਡਿਆਂ ਨੇ ਗਾਇਆ ਕਰਾਂਗਾ ਲਿਖਿਆ, ਮੇਰਾ ਖਿਆਲ ਉਹਨਾਂ ਜਾਇਆ ਕਰਾਂਗਾ ਕਿਹਾ ਹੋਏਗਾ, ਗਾਉਣ ਦੀ ਗੱਲ ਤਾਂ ਨਹੀਂ ਉਹ ਕਰਨਗੇ। ਗਾਉਂਦੇ ਤਾਂ ਮੇਰਾ ਖਿਆਲ ਹੁਣ ਵੀ ਉਹ ਮੇਰਾ ਮਤਲਬ ਭੈੜਾ ਹੀ ਗਾਉਂਦੇ ਨੇ ਮੇਰੇ ਹਿਸਾਬ ਨਾਲ, ਤੇ ਮਾਜ਼ਰਤ ਤੁਹਾਡੇ ਕੋਲੋਂ, ਲੇਕਿਨ ਉਹ ਬਸ ਮੈਂ ਤੁਹਾਨੂੰ ਇਹ ਦੱਸਿਆ ਵੀ ਮੈਂ ਸੁਣਿਆ ਤਾਂ ਕੋਈ ਨਹੀਂ, ਕਿਉਂਕਿ ਇਸੇ ਤੋਂ ਨਹੀਂ ਕਿ ਅਗਰ ਉਹਨਾਂ ਚੰਗਾ ਗਾਇਆ ਹੁੰਦਾ ਤਾਂ ਸੁਣਦੇ ਭੈੜਾ ਹੀ ਗਾਇਆ ਹੋਏਗਾ, ਜਿਹੜਾ ਅਜੇ ਤੱਕ ਉਹਨਾਂ ਦੀ ਸਾਨੂੰ ਕਦੀ ਆਵਾਜ਼ ਉਹਨਾਂ ਦੀ ਨਜ਼ਰ ਨਹੀਂ ਪਈ। ਪੰਜਾਬ ਦੇ ਤਾਲੀਮੀ ਅਦਾਰਿਆਂ 'ਚ 28 ਮਈ ਤੋਂ ਛੁੱਟੀਆਂ ਹੋ ਗਈਆਂ ਨੇ ਤੇ 28 ਮਈ ਤੋਂ ਜ਼ਾਹਿਰ ਹੈ ਬੱਚੇ ਹੁਣ ਨਾਨਕੇ ਸ਼ਾਨਕੇ ਜਾਣਗੇ ਤੇ ਉਹਨਾਂ ਦੇ ਉੱਤੇ ਸਖਤੀ ਜ਼ਰਾ ਘੱਟ ਕਰਿਓ, ਕੋਈ ਨਹੀਂ ਐਡਾ ਰੌਲਾ, ਬੱਚਿਆਂ ਦੇ ਦਿਨ ਹੁੰਦੇ ਨੇ ਖੁਸ਼ ਹੋਣ ਦੇ, ਤੇ ਏਡੀ ਸਜ਼ਾ ਉਹਨਾਂ ਨੂੰ ਨਹੀਂ ਦੇ ਦਿੱਤੀ। ਜ਼ਾਹਿਰ ਹੈ ਡਿਸਿਪਲਿਨ ਰੱਖਣਾ ਚਾਹੀਦਾ, ਪਰ ਏਡੀ ਸਜ਼ਾ ਨਾ ਦੇ ਦੇਣਾ ਉਹਨਾਂ ਨੂੰ ਕਿ ਉਹਨਾਂ ਦੇ ਉੱਤੇ ਜ਼ਮੀਨ ਹੀ ਤੰਗ ਕਰ ਦਿਓ ਇਹਨਾਂ ਦਿਨਾਂ ਦੇ ਵਿੱਚ ਜਦੋਂ ਵਿਚਾਰੇ ਛੁੱਟੀਆਂ 'ਤੇ ਜਾਣਾ ਚਾਹੁੰਦੇ ਨੇ ਔਰ ਜਾ ਕੇ ਕੋਈ ਜ਼ਾਹਿਰ ਹੈ ਖੁਸ਼ ਹੁੰਦੇ ਨੇ, ਇੱਕ ਜ਼ਿੰਦਗੀ ਦਾ ਵਕਤ ਹੁੰਦਾ ਉਹਨਾਂ ਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਉਹ ਖਬਰ ਇਹ ਦੇਣੀ ਹੈ ਕਿ ਅਸ਼ਫਾਕ ਹਸਨ ਸਾਹਿਬ ਨੇ, ਕੋਈ ਬ੍ਰਿਗੇਡੀਅਰ ਰਿਟਾਇਰਡ, ਉਹਨਾਂ ਕਿਹਾ ਵੀ ਸਿਪਾ ਸਲਾਰ ਨੂੰ ਜਿਹੜੀ ਇੱਜ਼ਤ ਹੈ ਨਾ ਉਹ ਅੱਲਾ ਨੇ ਦਿੱਤੀ ਹੈ, ਬੰਦਿਆਂ ਨੇ ਨਹੀਂ ਦਿੱਤੀ। ਵੈਸੇ ਤਾਂ ਅੱਲਾ ਦੀ ਜ਼ਾਤ ਹੀ ਕਰਦੀ ਹੈ ਸਾਰਾ ਕੰਮ, ਲੇਕਿਨ ਉਹ ਤਾਂ ਫਿਰ ਜ਼ਿੰਦਗੀ ਮੌਤ ਹਰ ਸ਼ੈ ਹੀ ਅੱਲਾ ਹੀ ਦਿੰਦੀ ਹੈ, ਲੇਕਿਨ ਇਹ ਤਾਂ ਜਨਾਬ ਉਹਨਾਂ ਦੀ ਬਣਾਈ ਹੋਈ ਆਪਣੀ ਹਕੂਮਤ ਦੇ ਕੋਲੋਂ ਉਹਨਾਂ ਨੇ ਲਈ ਹੈ। ਇਹ ਤਾਰਕ ਮਤੀਨ ਸਾਹਿਬ ਨੇ ਇੱਥੇ ਤਜਜ਼ੀਆ ਕੀਤਾ, ਸਾਫੀ ਨੇ, ਉਹਨਾਂ ਕਿਹਾ ਵੀ ਇਹ ਫਾਰਮ 47 ਦੀ ਬਣਾਈ ਹੋਈ ਹਕੂਮਤ ਨੇ ਉਹਨਾਂ ਨੂੰ ਫੀਲਡ ਮਾਰਸ਼ਲ ਬਣਾਇਆ, ਇਸ ਲਈ ਇਹ ਬੰਦੇ ਦਾ ਕੀਤਾ ਹੋਇਆ ਫੈਸਲਾ, ਇਹਨੂੰ ਰੱਬ ਦੇ ਖਾਤੇ 'ਚ ਨਾ ਪਾਓ, ਇਹ ਬੰਦਿਆਂ ਦਾ ਕੀਤਾ ਹੋਇਆ ਫੈਸਲਾ, ਇਹਨਾਂ ਨੂੰ ਬੰਦਿਆਂ ਦੇ ਕੀਤੇ ਹੋਏ ਫੈਸਲੇ ਦੇ ਵਿੱਚ ਹੀ ਰਹਿਣ ਦਿਓ। ਫਿਰਦੌਸ ਆਸ਼ਿਕ ਅਵਾਨ ਸਾਹਿਬਾ ਵੀ ਫਰਤੇ ਜਜ਼ਬਾਤ 'ਤੇ ਕਾਬੂ ਨਹੀਂ ਪਾ ਸਕੀਆਂ, ਉਹਨਾਂ ਨੇ ਵੀ ਜਨਰਲ ਆਸਮ ਮੁਨੀਰ ਸਾਹਿਬ ਨੂੰ, ਪਤਾ ਨਹੀਂ ਆਸਮ ਮਹਿਮੂਦ ਲਿਖ ਦਿੱਤਾ ਉਹਨਾਂ ਨੇ ਜਾਂ ਇਹ ਮੇਰੇ ਮੁੰਡਿਆਂ ਗਲਤੀ ਕੀਤੀ ਹੈ, ਮੇਰਾ ਖਿਆਲ ਉਹਨਾਂ ਨੇ ਲਿਖਿਆ ਹੈ, ਉਹਨਾਂ ਜਨਰਲ ਆਸਮ ਮਹਿਮੂਦ ਲਿਖ ਦਿੱਤਾ ਹੈ ਤੇ ਫਿਰਦੌਸ ਆਸ਼ਿਕ ਅਵਾਨ ਸਾਹਿਬ ਨੇ ਫਰਤੇ ਜਜ਼ਬਾਤ ਦੇ ਵਿੱਚ ਆਸਮ ਮੁਨੀਰ ਸਾਹਿਬ ਦਾ ਨਾਂ ਹੀ ਜਨਰਲ ਆਸਮ ਮਹਿਮੂਦ ਲਿਖ ਦਿੱਤਾ ਹੈ। ਹੁਣ ਪਤਾ ਨਹੀਂ ਮਹਿਮੂਦ ਕੌਣ ਹੈ ਜਿਹਦਾ ਆਪਾਂ ਫਿਰਦੌਸ ਜਿਹੜੀ ਹੈ ਉਹ ਲਿਖਣ ਡਈ ਹੈ, ਤੇ ਆਪਾਂ ਫਿਰਦੌਸ ਜਿਹੜੀ ਹੈ ਉਹਨੇ ਵੀ ਆਖਿਆ ਵੀ ਇਹਦੇ ਨਾਲੋਂ ਚੰਗਾ ਕੰਮ ਕੋਈ ਹੋ ਨਹੀਂ ਸਕਦਾ। ਵੈਸੇ ਆਪਾਂ ਨੂੰ ਵੀ ਕੋਈ ਨਾ ਕੋਈ ਚਲੋ ਮਾਰਸ਼ਲ ਨਹੀਂ ਤੇ ਕੋਈ ਹੋਰ ਸ਼ਾ ਬਣਾ ਦੇਣਾ ਚਾਹੀਦਾ ਹੈ, ਫੀਲਡ ਨਾਲ ਜ਼ਰੂਰ ਲਾਉਣਾ ਚਾਹੀਦਾ ਆਪਾਂ ਦੇ ਵੀ, ਤੇ ਲੇਕਿਨ ਮਾਰਸ਼ਲ ਦੀ ਜਗ੍ਹਾ 'ਤੇ ਕੋਈ ਹੋਰ ਸ਼ੈ ਲਾ ਦੇਣੀ ਚਾਹੀਦੀ, ਉਹ ਜਿਹੜੀ ਵੀ ਮਤਲਬ ਆਪਾਂ ਕਿਹੜੀ ਜਰਨਲ ਹੈ ਵੀ ਉੱਥੇ ਮਾਰਸ਼ਲ ਲੱਗੇ, ਆਪਾਂ ਨੂੰ ਕੋਈ ਹੋਰ ਸ਼ੈ ਲਾ ਦਿਓ ਨਾਲ, ਮੇਰਾ ਮਤਲਬ ਕਹਿਣ ਦਾ ਕਿ ਫੀਲਡ ਲਿਖ ਕੇ ਤੇ ਨਾਲ ਅਗਲੇ ਪਾਸੇ ਕੋਈ ਹੋਰ ਸ਼ੈ ਆਪਾਂ ਵਾਸਤੇ ਲਾ ਦਿਓ, ਲੇਕਿਨ ਫੀਲਡ ਦਾ ਕੋਈ ਨਾ ਕੋਈ ਉਹਦਾ ਜਿਹੜਾ ਉਹ ਲਾਉਣਾ ਚਾਹੀਦਾ ਆਪਾਂ ਵਾਸਤੇ ਵੀ, ਤਾਂ ਕਿ ਆਪਾਂ ਵੀ ਫੀਲਡ ਦੀ ਬੰਦੀ ਹੈ, ਤੁਹਾਨੂੰ ਪਤਾ ਫੀਲਡ ਦੇ ਵਿੱਚ ਹੀ ਆਪਾਂ ਕੰਮ ਕਰਦੀ ਹੈ, ਤੇ ਆਪਾਂ ਕੋਲ ਤਾਂ ਵੈਸੇ ਵੀ ਦੋਹਰੀ ਐਕਸਪਰਟੀਜ਼ ਨੇ, ਮਤਲਬ ਇੱਕ ਤਾਂ ਤੁਸੀਂ ਦੰਦ ਕੱਢਣ ਲੱਗ ਪੈਂਦੇ ਹੋ, ਦੋਹਰੀ ਦਾ ਮਤਲਬ ਇਹ ਕਿ ਉਹ ਮੈਡੀਕਲ ਵੀ ਉਹਨਾਂ ਪੜ੍ਹਿਆ ਅਤੇ ਸਿਆਸਤ ਵੀ ਕਰਦੇ ਨੇ, ਤੇ ਉਹਨਾਂ ਦੇ ਕੋਲ ਦੋਹਰੀ ਐਕਸਪਰਟੀਜ਼ ਨੇ, ਤਾਂ ਉਹਨਾਂ ਨੂੰ ਵੀ ਲਾ ਦੇਣਾ ਚਾਹੀਦਾ ਕੋਈ ਨਾ ਕੋਈ ਫੀਲਡ, ਅਗਰ ਮਾਰਸ਼ਲ ਨਹੀਂ ਤਾਂ ਕੋਈ ਹੋਰ ਚੀਜ਼ ਲਾ ਦੇਣਾ ਚਾਹੀਦਾ। ਨਾਲ ਨਵਾਜ਼ ਸ਼ਰੀਫ ਸਾਹਿਬ ਦੇ ਬਾਰੇ ਵੀ ਸੋਚਣਾ ਚਾਹੀਦਾ ਕਿ ਉਹਨਾਂ ਦਾ ਕੀ ਕਰਨਾ ਹੈ, ਕਿਉਂਕਿ ਉਹਨਾਂ ਨੇ ਜ਼ਾਹਿਰ ਜੰਗ ਦਾ ਡਿਜ਼ਾਈਨ ਬਣਾਇਆ, ਇਹ ਤਾਂ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਹੁਣ ਕੁਝ ਵੀ ਨਾ ਕੀਤਾ ਜਾਏ। ਅੱਛਾ ਜੀ, ਵਹਾਬ ਖਾਨ ਸਾਹਿਬ ਨੇ ਮੁਸਬਤ ਰਿਪੋਰਟਿੰਗ ਕੀਤੀ, ਕਿਉਂਕਿ ਅੱਜ ਕੱਲ੍ਹ ਮੁਸਬਤ ਰਿਪੋਰਟਿੰਗ ਦੇ ਉੱਤੇ ਬੜਾ ਜ਼ੋਰ ਹੈ, ਉਹਨਾਂ ਨੇ ਮੁਸਬਤ ਰਿਪੋਰਟਿੰਗ ਕੀਤੀ ਹੈ, ਕਿਉਂਕਿ ਚੁੱਕ ਲੈਂਦੇ ਨੇ ਬੰਦੇ ਨੂੰ ਮਨਫੀ ਰਿਪੋਰਟਿੰਗ ਕਰੋ, ਤੇ ਉਹਨਾਂ ਮੁਸਬਤ ਰਿਪੋਰਟਿੰਗ ਕੀਤੀ ਹੈ। ਉਹਨਾਂ ਨੇ ਆਖਿਆ ਜੀ ਪੰਜਾਬ ਹੁਕੂਮਤ ਨੇ ਮੋਟਰਸਾਈਕਲ ਰਜਿਸਟ੍ਰੇਸ਼ਨ ਦੀ ਫੀਸ 1500 ਰੁਪਈਏ ਤੋਂ ਕਮ ਕਰਕੇ, ਗੌਰ ਨਾਲ ਸੁਣਨਾ ਤੁਸੀਂ ਕਿਉਂਕਿ ਮੁਸਬਤ ਰਿਪੋਰਟਿੰਗ ਹੈ, 1500 ਰੁਪਈਏ ਤੋਂ ਕਮ ਕਰਕੇ 7400 ਰੁਪਈਆ
ਘੱਟ ਤੇ ਨਹੀਂ ਕੀਤੀ ਤੇ ਵਧਾਈ ਹੈ। ਔਰ ਮਤਲਬ ਕੀਮਤਾਂ 'ਚ ਤੇ ਉਹਨਾਂ ਇਜ਼ਾਫਾ ਹੀ ਕੀਤਾ, ਲੇਕਿਨ ਉਹ ਸਾਰਿਆਂ ਨੂੰ ਕੰਮ ਕਰਕੇ ਲਿਖ ਰਹੇ ਨੇ ਕਿ ਮੁਸਬਤ ਰਿਪੋਰਟਿੰਗ ਹੋਵੇ। 1500 ਤੋਂ 7,500 ਰੁਪਇਆ ਮੋਟਰਸਾਈਕਲ ਦੀ ਰਜਿਸਟ੍ਰੇਸ਼ਨ ਕਰ ਦਿੱਤੀ ਹੈ। ਇਲੈਕਟ੍ਰਿਕ ਬਾਈਕ ਦੀ ਰਜਿਸਟ੍ਰੇਸ਼ਨ ਫੀ 50 ਰੁਪਏ ਤੋਂ ਕੰਮ ਕਰਕੇ ਤਕਰੀਬਨ 3,2865 ਰੁਪਏ ਕਰ ਦਿੱਤੀ ਹੈ। ਮਤਲਬ ਵਧਾਈਆਂ ਨੇ ਸਾਰੀਆਂ ਕੀਮਤਾਂ, ਲੇਕਿਨ ਉਹ ਜਾਣ ਕੇ ਕਹਿ ਰਹੇ ਨੇ ਕੰਮ ਕਰਕੇ। ਅਸਲੇ ਦੀ ਲਾਇਸੈਂਸ ਦੀ ਫੀਸ 4,000 ਰੁਪਏ ਤੋਂ ਕੰਮ ਕਰਕੇ 48,000 ਰੁਪਇਆ ਕਰ ਦਿੱਤੀ ਹੈ। ਸੌਰੀ, ਘਰੇਲੂ ਸਾਰਫੀਨ ਦੀ ਬਿਜਲੀ ਦੇ ਨਏ ਕਨੈਕਸ਼ਨ ਦੀ ਜਿਹੜੀ ਫੀਸ ਹੈ ਉਹ 7,500 ਰੁਪਏ ਤੋਂ ਘੱਟ ਕਰਕੇ 24,000 ਰੁਪਏ ਕਰ ਦਿੱਤੀ ਹੈ। ਕਾਸ਼ਕਾਰਾਂ ਦੇ ਨਹਿਰੀ ਪਾਣੀ ਦਾ ਸਾਲਾਨਾ ਜਿਹੜਾ ਆਬਿਆਨਾ ਉਹ 600 ਰੁਪਏ ਤੋਂ ਘੱਟ ਕਰਕੇ 2200 ਰੁਪਈਆ ਕਰ ਦਿੱਤਾ ਹੈ। ਮੋਟਰਸਾਈਕਲ ਫਿਟਨੈਸ ਸਰਟੀਫਿਕੇਟ ਫੀਸ ਦੇ ਨਾਂ ਤੇ ਜੁਲਾਈ ਤੋਂ 1,000 ਰੁਪਈਆ ਸਾਲਾਨਾ ਜਿਹੜਾ ਉਹ ਵੀ ਹਰ ਮੋਟਰਸਾਈਕਲ ਤੇ ਲਾਇਆ ਗਿਆ। ਮੁਸਬਤ ਰਿਪੋਰਟਿੰਗ ਕਰਨ ਵਾਸਤੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਕੀਮਤਾਂ 'ਚ ਇਜ਼ਾਫਾ ਕਿਹਾ, ਉਹਨਾਂ ਨੇ ਹਰ ਕੀਮਤ ਨਾਲ ਇਹ ਕਿਹਾ ਵੀ ਇਹਨੂੰ ਘੱਟ ਕਰ ਦਿੱਤਾ। ਐ ਮਹਿੰਗਾਈ ਹੋਈ ਜੇ ਇਹਨਾਂ ਨੂੰ ਪੁੱਛੋ ਤੇ ਆਉਂਦੇ ਨੇ ਵੀ ਮਹਿੰਗਾਈ ਬਿਲਕੁਲ ਅਸੀਂ ਖਤਮ ਕਰ ਦਿੱਤੀ ਹੈ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਵਸਦੇ ਰਹੋ, ਤੇ ਕੱਲ ਤੁਹਾਡੇ ਨਾਲ ਮਜ਼ੀਦ ਇਸ ਸਾਰੇ ਮਾਮਲੇ ਦੇ ਉੱਤੇ ਗੱਲ ਕਰਾਂਗੇ। ਜਿਹੜੀਆਂ ਵੀ ਖਬਰਾਂ ਹੋਣਗੀਆਂ ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।